ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਚੀਨੀ ਫੌਜ ਦੇ ਇੱਕ ਸਾਬਕਾ ਜਨਰਲ ਨੇ ਚੀਨੀ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਭਾਰਤ ਕਿਸੇ ਵੇਲੇ ਵੀ ਚੀਨ ਤੇ ਉਹ ਹਮਲਾ ਕਰ ਸਕਦਾ ਹੈ। ਭਾਰਤ ਨੇ 1 ਲੱਖ ਦੇ ਕਰੀਬ ਆਪਣੀ ਫੌਜ ਚੀਨ ਨਾਲ ਲੱਗਦੀ ਜਿਹੜੀ ਸਰਹੱਦ ਹੈ ਉਸ ਤੇ ਜਮ੍ਹਾਂ ਕੀਤੀ ਹੋਈ ਹੈ ਔਰ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਹੜਾ ਇਹ ਹਮਲਾ ਹੈ ਕਿੰਨਾ ਕਿ ਸੰਭਵ ਹੋ ਸਕਦਾ है। सो इस बारे गलबात करांगे। सो ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਵੇਂ ਅੰਗਰੇਜ਼ੀ ਚ ਕਹਿੰਦੇ ਨੇ ਕਿ ਜੋ ਕੁਝ ਸਾਡੇ ਖਿੱਤੇ 'ਚ ਚੱਲ ਰਿਹਾ ਹੈ ਉਸ ਬਾਰੇ ਵੀ ਆਰ ਕੀਪਿੰਗ ਆਵਰ ਫਿੰਗਰਸ ਕ੍ਰੋਸਡ ਜੀ। ਇਸ ਲਈ ਕਿਉਂਕਿ ਇੱਕ ਪਾਸੇ ਇਹ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਕੁਝ ਹਲਕਿਆਂ ਵੱਲੋਂ ਕਿ ਪ੍ਰੈਜ਼ੀਡੈਂਟ ਟਰੰਪ ਜਿਹੜੇ ਕਿ ਪਿੱਛੇ ਚੱਲ ਰਹੇ ਨੇ ਜੋ ਬਾਈਡਨ ਤੋਂ, ਉਹ ਇਲੈਕਸ਼ਨ ਜਿੱਤਣ ਦੇ ਲਈ ਕੁਝ ਵੀ ਕਰ ਸਕਦੇ ਨੇ ਜੀ। ਔਰ ਚੀਨ ਦੇ ਨਾਲ ਹੌਸਟਿਲਿਟੀ ਜਾਂ ਦੁਸ਼ਮਣੀ ਦਾ ਵਧਣਾ, ਇੰਡੋ ਪੈਸੀਫਿਕ ਦੇ ਨਾਂ ਥੱਲੇ ਜਿਵੇਂ ਭਾਰਤ ਦੀ ਪੁਸ਼ਤ ਪਨਾਹੀ ਹੈ ਜਾਂ ਅਮਰੀਕਾ ਦਾ ਉਸ ਖਿੱਤੇ ਦੇ ਵਿੱਚ ਸਾਊਥ ਚਾਈਨਾ ਸੀ ਦੇ ਵਿੱਚ ਜਾ ਕੇ ਜਿਸ ਕਿਸਮ ਦੀ ਜਿਹੜੀਆਂ ਕੁਝ ਦਿਲਵਦੀ ਵਾਲੀਆਂ ਕਾਰਵਾਈਆਂ, ਉਸ ਤੋਂ ਪਹਿਲਾਂ ਤਾਈਵਾਨ 'ਚ ਖਾਸ ਤੌਰ 'ਤੇ ਉਹਨਾਂ ਦੇ ਆਲਾ ਆਫਿਸਰਾਂ ਦਾ ਜਾਣਾ ਜਿਹਨੂੰ ਕਿ ਚੀਨ ਨੇ ਬਿਲਕੁਲ ਪਸੰਦ ਨਹੀਂ ਕੀਤਾ। ਰਾਦਰ ਉਹਨਾਂ ਦੇ ਫਿਰ ਜੈਟਸ ਜਿਹੜੇ ਨੇ, ਜਹਾਜ਼ ਉਹਨਾਂ ਦੇ ਈਵਨ 에ਅਰ ਸਪੇਸ 'ਚ ਵੀ ਗਏ। ਔਰ ਇਸ ਸਾਰੀ ਬੈਕਗਰਾਊਂਡ 'ਚ ਜਦੋਂ ਕਿ ਹੁਣ ਆਲਰੇਡੀ ਔਨਸੈਟ ਆਫ ਵਿੰਟਰ ਹੋ ਰਿਹਾ ਹੈ ਔਰ ਇੱਕ ਪਾਸੇ ਭਾਰਤ ਵੱਲੋਂ ਇਹ ਕਿਹਾ ਜਾਂਦਾ ਹੁਣ 6-7 ਇਹਨਾਂ ਨੇ ਆਪਸੀ ਜਿਹੜੇ ਗੱਲਬਾਤ ਦੇ ਦੌਰ ਚਲਾਏ ਨੇ। ਪਿਛਲੇ ਗੱਲਬਾਤ ਦੇ ਦੌਰ ਵੇਲੇ ਫੋਰਨ ਮਿਨਿਸਟਰੀ ਦਾ ਨੁਮਾਇੰਦਾ ਵੀ ਜਿਹੜਾ ਸ਼ਾਮਲ ਸੀ ਔਰ ਇਹ ਹੋਇਆ ਕਿ ਜੀ ਅਸੀਂ ਜਿਹੜੀ ਇਹ ਡਿਸਐਂਗੇਜਮੈਂਟ ਹੋਏਗੀ। ਲੇਕਿਨ ਇਸ ਵੇਲੇ 1 ਲੱਖ ਦੇ ਕਰੀਬ ਭਾਰਤੀ ਫੌਜ ਚੀਨ ਦੇ ਬਿਲਕੁਲ ਜਿਹੜਾ ਬਾਰਡਰ ਹੈ ਉਸ ਦੇ ਉੱਤੇ ਭਾਰਤ ਨਾਲ ਲੱਗਦਾ ਲਾਈਨ ਆਫ ਐਕਚੁਅਲ ਕੰਟਰੋਲ ਤੇ ਆਈਬਾਲ ਟੂ ਆਈਬਾਲ, ਟੋ ਟੂ ਟੋ ਹੈ। ਹੁਣ ਜਦੋਂ ਫੌਜ ਇਸ ਹਾਲਤ 'ਚ ਹੁੰਦੀ ਹੈ ਔਰ ਆਲਮੋਸਟ 50 ਕਿਲੋਮੀਟਰ ਤੋਂ ਵੀ ਘੱਟ ਡਿਸਟੈਂਸ ਦੇ ਉੱਤੇ, ਔਰ ਉਹਨਾਂ ਵੱਲੋਂ ਕਦੇ ਇਹ ਕਿਹਾ ਜਾਂਦਾ ਜੀ ਅਸੀਂ ਆਰਡਰ ਕਰ ਦਿੱਤਾ ਹੈ ਆਪਣੇ ਫੌਜੀਆਂ ਨੂੰ ਕਿ ਹੁਣ ਗੋਲੀ ਚਲਾਉਣ ਦੀ ਹੋਏ ਕਿ ਗੋਲੀ ਚਲਾਈ ਜਾਏ। ਇਸ ਗੱਲ ਦਾ ਵੀ ਧਿਆਨ ਰਹੇ ਕਿ ਵੀ ਜੇ ਕੋਈ ਡੇਂਜਰ ਜਿਹੜਾ ਉਹ ਉਸ ਨੂੰ ਤੁਸੀਂ ਵਾਰਨ ਕਰਨਾ ਹੋਏ ਤੇ ਫੌਜ ਦੇ ਵਿੱਚ ਹਵਾ 'ਚ ਗੋਲੀਆਂ ਨਹੀਂ ਚਲਾਈਆਂ ਜਾਂਦੀਆਂ। ਫੌਜ ਦੇ ਵਿੱਚ ਪੁਲਿਸ ਦੀ ਟ੍ਰੇਨਿੰਗ ਹੁੰਦੀ ਹੈ ਕਰਾਊਡ ਨੂੰ ਖਿਡਾਉਣ ਲਈ, ਤੁਸੀਂ ਹਵਾ 'ਚ ਗੋਲੀਆਂ ਚਲਾਉਂਦੇ ਹੋ, ਟੀਅਰ ਗੈਸ ਹੁੰਦਾ ਹੈ, ਫਲਾਣਾ। ਹੁਣ ਜੇ ਆਈਬਾਲ ਟੂ ਆਈਬਾਲ ਨੇ ਜਿਹੜਾ ਆਰਡਰ ਟੂ ਸ਼ੂਟ ਉਹਨਾਂ ਦੇ ਕੋਲ ਹੈ, ਵੈਲ ਵਿਦਨ ਰੇਂਜ ਨੇ ਔਰ ਪ੍ਰਚਾਰ ਉਸ ਕਿਸਮ ਦਾ ਕੀਤਾ ਜਾ ਰਿਹਾ ਜਿਹੜਾ। ਸੋ ਇਸ ਸਾਰੇ ਚੋਂ ਔਰ ਵਿੰਟਰ ਜਿੱਥੇ ਕਿ ਉਹ ਡਿਸਐਡਵਾਂਟੇਜ ਹੁੰਦਾ ਹੈ ਵਿੰਟਰ ਦੇ ਵਿੱਚ, ਉੱਥੇ ਇੱਕ ਹੋਰ ਕਿਸਮ ਦਾ ਟੈਂਪਰੇਚਰ ਹੈ। ਉਹਨੀ ਨੇ ਹਾਈ ਐਲਟੀਚਿਊਡ 17-18 ਹਜ਼ਾਰ ਤੋਂ 20-21 ਹਜ਼ਾਰ ਤੱਕ। ਇਹ ਸਾਰਾ ਕਿਸ ਪਾਸੇ ਪੁਆਇੰਟ ਆਊਟ ਕਰਦਾ ਕਿ ਸੱਚਮੁੱਚ ਜਿਹੜੇ ਸਾਡੇ ਖਿੱਤੇ 'ਚ ਜੰਗ ਦੇ ਆਸਾਰ ਨੇ ਜਾਂ ਆਸਾਰ ਤਾਂ ਨੇ ਕਿ ਕੀ ਜੰਗ ਹੋਏਗੀ। ਫਿਰ ਆਲ ਆਫ ਏ ਸਡਨ ਜਿਹੜੀ ਇੱਕ ਡਿਵੈਲਪਮੈਂਟ ਪਿਛਲੇ ਕੁਝ ਦਿਨਾਂ ਤੋਂ ਜਿਹਦਾ ਅਸੀਂ ਨੋਟਿਸ ਨਹੀਂ ਲਿਆ, ਹਾਲਾਂਕਿ ਸਾਡੇ ਕੁਝ ਦਰਸ਼ਕਾਂ ਨੇ ਕਿਹਾ ਵੀ ਇਹਦੇ ਤੇ ਅਸੀਂ ਸੈਗਮੈਂਟ ਕਰੀਏ, ਅਜ਼ਰਬਾਈਜਾਨ ਔਰ ਅਰਮੀਨੀਆ ਉਹਨਾਂ ਦੇ ਵਿਚਕਾਰ ਟਕਰਾਅ ਗਰਾਊਂਡ ਦੇ ਉੱਤੇ ਜਿਹੜਾ ਉਹ ਚੱਲ ਰਿਹਾ ਹੈ। ਉਹਨਾਂ ਦਾ ਜਿਹੜਾ ਉਸ ਦੇ ਉੱਤੇ ਅਸੀਂ ਸ਼ਾਇਦ ਇੱਕ ਅੱਧੇ ਦਿਨ 'ਚ ਡੀਟੇਲ ਵੇਰਵੇ ਨਾਲ ਗੱਲ ਕਰਾਂਗੇ ਕਿਉਂਕਿ ਉਹਦੇ 'ਚ ਵੀ ਅਸੀਂ ਦੇਖ ਰਹੇ ਹਾਂ ਕਿਉਂਕਿ ਜਿਹੜੀ ਯੂਰਪ ਦੇ ਵਿੱਚ ਟੱਕਰ ਦੀ ਲਾਈਨ, ਟਰਕੀ ਦੀ ਐਮਰਜੈਂਸ, ਪਹਿਲਾਂ ਜਿਹੜਾ ਗ੍ਰੀਸ ਦੇ ਨਾਲ ਸਾਈਪਰਸ ਨੂੰ ਲੈ ਕੇ ਟਕਰਾਅ ਸੀ, ਉਹ ਥੋੜ੍ਹਾ ਬਹੁਤ ਜਦੋਂ ਹੁਣ ਲੱਗਾ ਕਿ ਵੀ ਉਹ ਸਲੋ ਡਾਊਨ ਹੋਇਆ ਤੇ ਹੁਣ ਇਹਦੇ 'ਚ ਕਿਉਂਕਿ ਟਰਕੀ ਦੀ ਬਹੁਤ ਹੈਵੀ ਇਨਵੈਸਟਮੈਂਟ ਹੈ ਅਜ਼ਰਬਾਈਜਾਨ 'ਚ। ਟਰਕੀ ਕੋਲ ਆਪਣਾ ਸਿਰਫ 2% ਹੀ ਆਇਲ ਹੈ ਔਰ ਅਜ਼ਰਬਾਈਜਾਨ ਕੋਲ ਵੱਡਾ ਜ਼ਖੀਰਾ ਹੈ ਤੇਲ ਦਾ ਔਰ ਉੱਥੇ ਪਾਈਪਲਾਈਨਸ ਔਰ ਦੂਸਰੀਆਂ ਸਿੱਧੀਆਂ ਜਿਹੜੀਆਂ ਟਰਕੀ ਤੱਕ ਆਉਣ ਰਸ਼ੀਆ ਨੂੰ ਬਾਈਪਾਸ ਕਰਕੇ। ਤੇ ਅਰਮੀਨੀਆ ਜਿਨ੍ਹਾਂ ਬਾਰੇ ਮੈਨੂੰ ਕਾਫੀ ਕੁਝ ਪਤਾ ਹੈ ਕਿਉਂਕਿ ਇੱਥੇ ਵੀ ਫੋਰਡਮ ਯੂਨੀਵਰਸਿਟੀ ਦੇ ਵਿੱਚ ਅਰਮੀਨੀਅਨ ਜਿਹੜਾ ਜੈਨੋਸਾਈਡ ਨੂੰ ਲੈ ਕੇ ਕਾਨਫਰੰਸਿਸ ਹੁੰਦੀਆਂ ਰਹੀਆਂ ਔਰ ਡਾਕਟਰ ਐਨੀ ਖਲਾਈਜ਼ਰ ਜਿਹੜੀ ਬੜੀ ਵੋਕਲ ਸੀ ਇਸ ਮੁੱਦੇ ਦੇ ਉੱਤੇ। ਔਰ ਅਸੀਂ ਕਈ ਵਾਰ ਦੇਖਿਆ ਜਦੋਂ ਵੀ UN ਦੇ ਵਿੱਚ ਕਦੇ ਹੀਅਰਿੰਗ ਹੋਈ ਤੇ ਇੱਕਦਮ ਜਿਹੜੀ ਹੈ ਟਰਕਿਸ਼ ਐਮਬੈਸੀ ਦੇ ਆ ਕੇ ਉਹਨੂੰ ਡਿਸਰਪਟ ਕਰ ਦਿੰਦਾ ਸੀ। ਉਹ ਮੰਨਣ ਨੂੰ ਤਿਆਰ ਨਹੀਂ ਕਿ ਵੀ ਕਦੇ ਅਰਮੀਨੀਅਨ ਜੈਨੋਸਾਈਡ ਹੋਇਆ ਜਿਹੜਾ
क्योंकि एक वड्डी फिर हिस्टरी चली जाती है ऑटोमैन अंपायर दे, ते मैं गल करांगा। इसलिए जिहड़ा हुण रशिया ये चाहुंदा है कि भी इस सारे पार्ट नूं निबेड़िया जाए। अज़रबाईजान दी अपनी सिचुएशन ये है भी उन्हां दे तीन जिहड़े हुण उहदा बॉर्डर इधरों ईरान नाल भी लगदा है। ईरान दे तीन सूबे ऐसे ने जिहड़े अज़रबाईजान वाली अज़री जां उहनूं ज़बान कहंदे ने वो बोलदे ने, पर है शिया मुसलमान ने। 85% पॉपूलेशन जिहड़ी है उन्हां दी उन्हां प्रोविंसिस चो है। ईरान भी इस गल तो घबरांदा है भी जे जिस उस हिस्से नूं लैके झगड़ा चल रहा है, बेशक वो अज़रबाईजान दा उहदे ते क्लेम है। हुण वैसे भी पहला मन्निया जांदा उहनूं जे लैना चाहुंदा है ते ग्रेटर अज़रबाईजान दी डिमांड ना हो जाए। सो ये भी, और अरब मुल्क जिहड़े ऑलरेडी खौफजदा सी कि भी ये टर्की एक नवा पावर सेंटर उभर रहा है, उन्होंने अज़रबाईजान दे मुसलमान शायद नहीं इन्ने नज़र आते, नाल एक तो शिया ने, दूसरे उन्हों की मदद टर्की कर रहा है और वो साइलेंट मदद अर्मीनिया की कर रहे हैं। सो इस सारे दे विच और जे ये प्रभावित हुंदा है क्योंकि नवा कंबीनेशन जिहड़ा उत्थे उभर रहा सी जिहदे च टर्की, चाइना, ईरान, ईवन पाकिस्तान, ये सारे एक पेज ते आ रहे सी। सो ये भी किते ना किते हुण इहदे पिछे कौन है जां इहदी टाइमिंग एकदम ऐसी किवें हुई, किने हम, ये तो ब्लेम गेम ही हुई। और ये वो खिता है जिथे मर्सनरी भी बड़ा रोल अदा करते हैं। जो तुसीं इन्हां दा पुराना तकरार देखो, और साडे लई भी ये दिलचस्प है क्योंकि जदों असीं जिहड़ा अज़रबाईजान दी कैपिटल बाकू की गल करते हैं तो बाकू गुरु नानक साहब ने विजिट किया, उत्थे बहुत पुराना जिहड़ा उन्हां दी एक यादगार है, उन्होंने मंदिर भी कहंदे ने अग दा, क्योंकि बिफोर जदों ज़ोरेस्ट्रियनिज़म सी उस सारे खिते च उत्थे एक वड्डी सिल दे उत्ते मूल मंत्र लिखिया होया है, एक ओंकार तो गुरप्रसाद तक। और जिहड़े विजिट करते हैं क्योंकि ये सारे हिस्सा जिवें मैं कहा भी बदलदियां रहियां ने रियासतां, कोई किसे कोई नेशन स्टेट्स तो 20वीं सदी च सामने आई हैं। सो एक पासे तो वो है कि भी जे वो अगे वध जांदा है झगड़ा फिर किधर नूं जाएगा, पर इधर की हो सकता है। जिवें असीं भारत और चीन के हवाले नाल जे इस गल नूं करिए तो फिर एक रिटायर्ड चाइनीज़ जनरल वांग होंगवांग, उन्होंने एक जिहड़ा उन्हां दा आर्टिकल छपया है ली जियान डिफेंस रिलेटेड सोशल मीडिया अकाउंट के उत्ते, और उहदे ते ही बेस्ड ये खबर है कि रिटायर्ड चाइनीज़ जनरल वार्न्स ऑफ सरप्राइज अटैक बाय इंडिया, सेज न्यू दिल्ली माइट डू समथिंग बिग। और जिहड़ियां गल्लां मैं कहियां ने ऑलरेडी वो भी इहदे च मैंशन ने कि भी फौज का होना और अमरीका की प्रेजिडेंशियल इलैक्शन सारा। उन्होंने ये कहा कि भी वांग ने दी स्टेटमेंट है, ही हैज़ इशूड अ वार्निंग सेइंग द डेंजर ऑफ कन्फ्लिक्ट हैज़ इंक्रीज्ड and with incidents in Taiwan Strait and the upcoming US presidential election might present India with an opportunity to do something big। कि इस सारे चों ये कोई ना कोई कर सकते हैं। फिर उन्हें शोल्जर्स की गल की और उन्हें कहा कि भी इन्हां सारे हालातों दे विच जिहड़ा US presidential election might give India an opportunity to do something big, क्योंकि ਉਹਦੇ ਚ ਮੋਦੀ ਦਾ ਆਪਣਾ ਗਵਾਚਿਆ ਵਕਾਰ ਵੀ ਮੁੜਦਾ ਹੈ ਔਰ ਪੋਜੀਸ਼ਨ ਕੁਝ ਥਾਵਾਂ ਤੇ ਇੰਡੀਆ ਸਟ੍ਰੈਟਜੀਕਲੀ ਬੈਟਰ ਪੋਜੀਸ਼ਨ ਤੇ ਹੈ, ਦੇ ਕੈਨ ਮੂਵ ਫਿਊ ਮਾਈਲ। ਪਰ ਇਹ ਕਿਹਦੇ ਕੋਲ ਗਾਰੰਟੀ ਹੈ ਕਿ ਉਹ ਲਿਮਿਟਡ ਜਸਟ ਬਾਰਡਰ ਸਕਰਮਿਸ਼ ਹੋਏਗੀ, ਉਹ ਫੁੱਲ ਬੈਟਲ ਚ ਨਹੀਂ ਬਦਲੇਗੀ। ਔਰ ਉਹਦੇ ਚ ਟਰੰਪ ਨੂੰ ਕੀ ਫਾਇਦਾ ਹੋਏਗਾ ਜੇ ਇੰਡੀਆ ਲੂਜ਼ਰ ਹੁੰਦਾ, ਫਿਰ ਕੀ ਹੋਏਗਾ ਜੇ ਜੰਗ ਛਿੜ ਪੈਂਦੀ ਹੈ, ਕੀ ਉਹਦਾ ਬਹਾਨਾ ਬਣਾ ਕੇ ਟਰੰਪ ਈਵਨ ਅਮਰੀਕਾ ਦੀ ਐਮਰਜੈਂਸੀ ਡਿਕਲੇਅਰ ਕਰਕੇ इलैक्शन पोस्टपोन कर सकता है। सो ये सारिया पॉसिबिलिटीज़ ने और ये कली एक नहीं है कि एक उन्हें अपने अकाउंट से एक सबका जनरल ने लिखा है। असी देख रहे हैं भी चीन भी असर्टिव मोड च है और अज की खबर है कि भी चीन के जी फॉरन मिनिस्ट्री के स्पोक्स परसन ने मिस्टर वांग वेनविन, उन्होंने कहा भी भारत ने जड़ा लद्दाख नूं अपने नक्शे च बना के किया, असी इनू एक्सैप्ट नहीं करते। और ये उन्होंने कहा भी असी उही 1959 वाली साडी लाइन है, असी लद्दाख नूं हिस्सा नहीं मानते। और भारत ने ये ते रीजॉइंडर दिता है कि जी असी जिहड़ा इनू असी 1959 की ALC नूं नहीं मानते,
और साडी यही हमेशा हालत रही है। चीन नूं भी इस बारे पता है और ग्लोबल टाइम्स ने इहदे ते लिखिया कि अकॉर्डिंग टू रीसेंट कंसेंसस रीच्ड बिटवीन चाइना एंड इंडिया, neither side should take any actions in border areas that would complicate the situation so as not to affect the efforts of both sides to ease the situation। उन्होंने ਕਿਹਾ ਪਰ ਨਾਲ ਦੀ ਨਾਲ ਇਹ ਤਾਂ ਪਹਿਲਾਂ ਕਿਹਾ ਜੀ ਅਸੀਂ ਕਿਉਂਕਿ ਇਹਨੂੰ ਹਾਲਾਤ ਨੂੰ ਕੰਪਲਿਕੇਟਡ ਨਹੀਂ ਕਰਨਾ ਚਾਹੁੰਦੇ, ਪਰ ਨਾਲ ਉਹਨੇ ਕਿਹਾ ਚਾਈਨਾ ਡਸ ਨਾਟ ਰੈਕਗਨਾਈਜ਼ the so-called union territory of Ladakh illegally established by India। illegally ਇਹ ਲਫ਼ਜ਼ ਬੜਾ ਇੰਪੋਰਟੈਂਟ ਹੈ ਕਿ ਭਈ ਇਹ ਬਿਲਕੁਲ ਅਸੀਂ ਨਹੀਂ ਮੰਨਦੇ ਲਦਾਖ ਯੂਨੀਅਨ ਟੈਰੀਟਰੀ ਨੂੰ illegally established by India and opposes infrastructure construction in disputed border areas for military control purposes। ਕਿ ਜਿਹੜਾ ਉੱਥੇ ਸੜਕਾਂ ਬਣਾ ਰਹੇ ਨੇ ਔਰ ਉਹ ਜਿਹੜੀ ਉਹਨਾਂ ਨੇ DBO ਸੜਕ ਬਣਾਈ ਹੈ और ये सारी उन्होंने कहा असी नहीं मानते ये डिस्प्यूटेड एरिया ने और ये उन्हें रिस्पॉन्ड किया जो इंडिया सड़क सुड़क बना रहे। फिर असी देखते हैं कि पाकिस्तान दे विच जिहड़ा इस लाइन नूं लैके कि गिलगित बलिस्तान नूं एक इंडिपेंडेंट सूबा बनाया जाएगा, पंजवां सूबा, उहदे ते भी इंडिया ने रिएक्ट किया और उहदे च उन्होंने इंडिया ने कहा क्योंकि इस दे लई ईवन पाकिस्तान सुप्रीम कोर्ट के ऑर्डर तो बाद गिलगित बाल्टिस्तान दे विच इलैक्शनां करवा रहे हैं। पोल्स इन गिलगित बल्टिस्तान अटैम्प्ट टू कैमूफ्लेज इलीगल ऑक्यूपेशन ऑफ रीजन बाई पाकिस्तान मिनिस्ट्री ऑफ एक्सटर्नल अफेयर्स। भारत की विदेश मंत्रालय ने कहा कि जी ये उत्थे चोणां करवाउण दी लाइन ये कैमूफ्लेज है और ये इलीगली ऑक्यूपाइड है और ये सारा ये साडा है। और उन्होंने कहा गवर्नमेंट ऑफ इंडिया हैज़ कन्वेड इट्स स्ट्रॉन्ग प्रोटेस्ट टू द गवर्नमेंट ऑफ पाकिस्तान and reiterated that entire union territories of Jammu and Kashmir and Ladakh, including the areas of so-called Gilgit and Baltistan, are an integral part of India by virtue of its accession in 1947। हालांकि इवन 1947 ਚ गिलगित बल्तिस्तान अलग एक सी ਉਹ जम्मू कश्मीर ਦਾ ਹਿੱਸਾ, ਪਰ ਝੂਠ ਹੀ ਬੋਲਣਾ ਤੁਸੀਂ ਜਿੰਨਾ ਮਰਜ਼ੀ ਬੋਲੋ। ਸੋ ਇਹ ਵੀ ਦੱਸ ਰਿਹਾ ਕਿ ਵੀ ਕਿੱਧਰ ਨੂੰ ਹੈ और चाइना भी ये प्रभाव देन रही कि जे अमरीका ने उत्थे कोई बेड़ा भेजता कोई इंडिया फौज वधा रहा है। एक जिहड़ी मेन अज खबर सी उन्हां दे हवाले दे नाल USA डिफेंस न्यूज़ दे, चाइना टू लॉन्च 3rd एयरक्राफ्ट करियर इन 2020 और चाइना इज रैंपिंग वर्क ऑन इट्स 3rd and 4th एयरक्राफ्ट कैरियर्स एंड जिंगांग चाइना शिपयार्ड इन शंघाई according to the news। The Type 002 aircraft carrier, the country's 3rd carrier and second to be developed domestically, has started the final assembly process and could be launched by end of 2020 or latest by early 2021। कि already उन्होंने पिक्चर्स भी ने चाइना शेंडोंग एयरक्राफ्ट कैरियर और उन्होंने कहा भी ये डिफरेंट होएगा डिज़ाइन। करंट कैरियर उन्होंने ने लायोइंग एंड शोंगडोंग and will be significantly larger based on the analysis of satellite imagery। ਹੁਣ ਅਮਰੀਕਾ ਨੇ ਵੀ ਦੇਖਿਆ satellite imagery ਨਾਲ ਕਿ ਕੀ ਹੈ। The 3rd aircraft carrier would have a displacement of up to 85,000 tons, nearly 15,000 tons more than Shandong। ਜਿਹੜਾ ਉਹਨਾਂ ਦੇ ਕੋਲ ਪਹਿਲਾਂ ਹੈ ਉਹਦੇ ਤੋਂ 15,000 ਟਨ ਮੋਰ ਦੀ ਕੈਪੈਸਿਟੀ ਹੋਏਗਾ। or the warship will reportedly feature an electromagnetic catapult launch system and stealth fighter jets enabling it to launch aircraft faster। ਇਹ ਹੁਣ ਜਦੋਂ 에ਅਰਕ੍ਰਾਫਟ ਕੈਰੀਅਰ ਦੀ ਗੱਲ ਹੁੰਦੀ ਹੈ ਤਾਂ ਉਹਦੇ 'ਚ ਇਹ ਹੈ ਕਿ ਉਹਨਾਂ ਦਾ ਇਲੈਕਟ੍ਰੋਮੈਗਨੈਟਿਕ ਕੈਟਾਪਲਟ ਲਾਂਚ ਸਿਸਟਮ ਹੈ, ਸਟੈਲਥ ਫਾਈਟਰ ਜੈਟਸ ਹੋਣਗੇ। besides it will enable the launch of large attack drones and fixed wing early warning aircraft। ਇਹ ਸਾਰੀ ਟੈਕਨੀਕੈਲਿਟੀ और ਚਾਈਨਾ ਨੇ ਤਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਵੀ ਅੱਗੇ ਡਿਵੈਲਪ ਕੀਤੀ ਹੈ। ਮੁੜ ਕੇ ਉਹਨਾਂ ਨੇ ਝੋਲੇ ਚੋਂ ਕੀ ਕੱਢਣਾ ਉਹ ਦੁਨੀਆ ਸਰਪ੍ਰਾਈਜ਼ ਹੋਏਗੀ। ਔਰ ਇਹ ਉਹਨੇ ਕਿਹਾ ਕਿ ਬਈ ਇਹ ਜਿਹੜਾ ਦਾ ਰੈਪਿਡ ਗਰੋਥ ਆਫ ਪੀਪਲਜ਼ ਲਿਬਰੇਸ਼ਨ ਆਰਮੀ ਨੇਵੀ has been point of concern for US, India and Japan। As per a recent Pentagon report, China is now officially the largest navy in the world। ਹੁਣ ਇਹ ਵੀ ਨਾਲ ਦੀ ਨਾਲ ਖਬਰ ਇਹਨਾਂ ਦੀ ਅਮਰੀਕਨ ਜਿਹੜਾ ਡਿਫੈਂਸ ਦੀ ਨਿਊਜ਼ ਹੈ USA डिफेंस न्यूज़ ਚ ਆਇਆ। मेरा ख्याल है भी ये मैसेज भी इंडिया ਨੂੰ ਦੇਣ ਦੀ ਕੋਸ਼ਿਸ਼ ਹੈ ਕਿ ਆਪਣੀ
ਔਕਾਤ ਨੂੰ ਪਛਾਣੋ ਬਿਲਕੁਲ ਔਰ ਜੇ ਤੁਸੀਂ ਕੋੜ ਕਿਰਲੀ ਹੋ ਤੇ ਕੰਧ ਦੇ ਨਾਲ ਤਾਂ ਲਟਕ ਜਾਓ, ਲੈਪਰਡ ਹੋ, ਮਤਲਬ ਤੁਸੀਂ ਉਹਨੂੰ ਜਿਹੜਾ ਹੈ ਉਸ ਕਿਸਮ ਦਾ ਉਨਾ ਕੁ ਰੱਖੋ, ਲੇਕਿਨ ਤੀਰਾਂ ਨੂੰ ਜੱਫੇ ਨਾ ਮਾਰੋ ਕਿ ਭਾਈ ਆਪਣੀ ਔਕਾਤ ਦੇ ਵਿੱਚ ਰਹੋ। ਲੇਕਿਨ ਇਹ ਸਾਰਾ ਥੋੜਾ ਬਹੁਤ ਵਰੀਸਮ ਵੀ ਹੈ, ਕਿਉਂਕਿ ਸਾਡੇ ਉਸ ਖਿੱਤੇ ਦੇ ਵਿੱਚ ਜੇ ਕੋਈ ਵੀ ਇਹ ਵਾਰ ਥੀਏਟਰ ਉਧਰ ਮੂਵ ਹੁੰਦਾ ਹੈ ਤੇ ਫਿਰ ਜੰਗਾਂ ਤਬਾਹੀ ਦਾ ਵਾਇਸ ਹੁੰਦੀਆਂ ਨੇ। ਔਰ ਬਹੁਤ ਵਾਰ ਜੋ ਤੁਸੀਂ ਮਿੱਥ ਕੇ ਕਰਨਾ ਚਾਹੁੰਦੇ ਹੁੰਦੇ ਹੋ, ਕਈ ਵਾਰ ਜਦੋਂ ਚੀਜ਼ ਹੱਥੋਂ ਨਿਕਲ ਜਾਂਦੀ ਹੈ ਤੇ ਫਿਰ ਪਤਾ ਨਹੀਂ ਹੁੰਦਾ ਕਿ ਕਿੱਥੇ ਕੀ ਤਬਾਹੀ ਦਾ ਵਾਇਸ ਬਣ ਜਾਂਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਅਪਡੇਟ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।